ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब दर्शकों का स्वागत करदा। व्यूअर्स, तलवंडी साबो विखे होने वाले सरबत खालसा 2016 के मुलतवी होने तो बाद भारतीय समय अनुसार हुण राजस्थान के गुरुद्वारा बुढ़ा चौड़ विखे सरबत खालसा 2015 वालों थापे गए जथेदारां वालों सद्दी गई मीटिंग लई पंथक आगू जुड़ने शुरू हो चुके हैं। मौजूदा हालातां नूं देखदे होया इस मीटिंग विचों की फैसला लिया जा सकता है ਅਤੇ आम तौर पर उत्थे की माहौल बनया होया है। इस संबंधी अज असीं अकाली दल अमृतसर के कैनेडा ईस्ट कोस्ट के प्रधान सरदार सुखमिंदर सिंह हंसरा नाल गलबात करांगे। आओ अज की विचार चर्चा की शुरुआत करते हैं। हाँ जी हंसरा साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। हंसरा साहब, सारिਆਂ ਤੋਂ ਪਹਿਲਾਂ ਸਾਡੀ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਅਸੀਂ ਇੱਥੋਂ ਗੱਲਬਾਤ ਸ਼ੁਰੂ ਕਰੀਏ ਕਿ ਜਿਹੜਾ ਇਹ ਫੈਸਲਾ ਲਿਆ ਗਿਆ ਸਰਬੱਤ ਖਾਲਸਾ ਨੂੰ ਮੁਲਤਵੀ ਕਰਨ ਦਾ, ਪੋਸਟਪੋਨ ਕਰਨ ਦਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਸੰਗਤ ਦੇ ਲੋਕਾਂ ਦੇ ਸਿੱਖਾਂ ਦੇ ਰਿਐਕਸ਼ਨਸ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚੋਂ ਇੱਕ ਗੱਲ ਇਹ ਵੀ ਸਾਹਮਣੇ ਆਉਂਦੀ ਹੈ ਕਿ ਇਹਨੂੰ ਪੋਸਟਪੋਨ ਨਹੀਂ ਸੀ ਕਰਨਾ ਚਾਹੀਦਾ। ਇਹ ਜਿਉਂ ਦਾ ਤਿਉਂ ਉੱਥੇ ਹੀ ਰੱਖ ਕੇ ਕਰਨਾ ਚਾਹੀਦਾ ਸੀ। ਉਸੇ ਡੇਟ ਦੇ ਉੱਪਰ ਜੋ ਵੀ ਹੁੰਦਾ, ਜਿਵੇਂ ਵੀ ਹੁੰਦਾ, ਉਹਦੇ 'ਚ ਕੋਈ ਚੇਂਜਸ ਨਹੀਂ ਸੀ ਕਰਨੀਆਂ ਚਾਹੀਦੀਆਂ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਫਿਲੋਸਾਫਿਕਲੀ ਤਾਂ ਅਮਨਪ੍ਰੀਤ ਸਿੰਘ ਜੀ ਸ਼ਾਇਦ ਇਹੀ ਕਹਿਣਾ ਬਣਦਾ ਹੈ ਕਿ ਸ਼ਾਇਦ ਇਹੋ ਜਿਹਾ ਹੀ ਫੈਸਲਾ ਲੈਣਾ ਚਾਹੀਦਾ ਸੀ ਕਿ ਇਹਨੂੰ ਤਬਦੀਲ ਨਹੀਂ ਸੀ ਕਰਨਾ ਚਾਹੀਦਾ। ਕਦੇ ਵੀ ਸਰਕਾਰਾਂ ਦੇ ਅੱਗੇ ਜੇ ਕੌਮਾਂ ਝੁਕਦੀਆਂ ਨੇ ਤਾਂ ਉਹ ਕਈ ਵਾਰ ਉਹਦੀ ਜਿਹੜੇ ਮਾਅਨੇ ਨੇ ਉਹ ਸਰਕਾਰਾਂ ਗਲਤ ਕੱਢ ਲੈਂਦੀਆਂ ਨੇ। ਪਰ ਦੂਸਰੇ ਪਾਸੇ ਜਿਹੜੀ ਲੀਡਰਸ਼ਿਪ ਆ ਉਹਨਾਂ ਦੇ ਕੰਧਿਆਂ ਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ। ਉਹ ਕਾਹਦਾ ਜਰਨੈਲ ਹੋਇਆ ਜਿਹਨੇ ਆਪਣੀਆਂ ਸਾਰੀਆਂ ਫੌਜਾਂ ਮਰਵਾ ਲਈਆਂ। ਸੋ ਅਗਰ ਇਸ ਚੀਜ਼, ਇਸ ਗੱਲ ਦੀ ਤੁਹਾਡੇ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਇਹੋ ਜਿਹੇ ਕੁਝ ਜਾਣਕਾਰੀ ਦੇ ਅਸਾਰ ਤੁਹਾਨੂੰ ਨਜ਼ਰ ਆ ਰਹੇ ਹੋਣ ਕਿ ਇਹਦੇ ਨਾਲ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ, ਤਾਂ ਮੈਂ ਸਮਝਦਾ ਹਾਂ ਕਿ ਕਈ ਵਾਰ ਜਿਹੜੀ ਸਿਆਣੀ ਲੀਡਰਸ਼ਿਪ ਹੈ ਉਹ ਐਸੇ ਫੈਸਲੇ ਲੈਂਦੀ ਆ। ਇਸ ਸੰਦਰਭ ਦੇ ਵਿੱਚ ਸਾਡੇ ਜਥੇਦਾਰ ਸਾਹਿਬਾਨਾਂ ਨੇ ਇਹ ਫੈਸਲਾ ਲਿਆ ਹੈ ਇਹਨੂੰ ਮੁਲਤਵੀ ਕਰਨ ਦਾ, ਕਿਉਂਕਿ ਜਿਹੜਾ ਮੁਲਤਵੀ ਕਰਨਾ ਹੈ ਇਹ ਕੋਈ ਚੁੱਕਣਾ ਨਹੀਂ ਹੈ, ਬਲਕਿ ਇਟਸ ਪਾਰਟ ਆਫ ਦਾ ਸਟ੍ਰੈਟਜੀ। ਇਹ ਸਟ੍ਰੈਟਜੀ ਹੈ ਇੱਕ ਇੱਥੋਂ ਤੱਕ ਕਿ ਜਿਹੜੇ ਪ੍ਰਕਾਸ਼ ਬਾਦਲ ਦੀ ਸਰਕਾਰ ਹੈ ਉਹਦੇ ਮਨਸੂਬਿਆਂ ਨੂੰ ਫੇਲ ਕਰਨ ਦੇ ਲਈ ਵੀ ਸ਼ਾਇਦ ਇਹ ਜਿਹੜਾ ਮੁਲਤਵੀ ਕਰਨ ਦਾ ਫੈਸਲਾ ਹੈ ਇਹ ਕਿਸੇ ਨਾ ਕਿਸੇ ਪੱਧਰ ਤੇ ਜਾ ਕੇ ਸਹੀ ਸਿੱਧ ਹੋਏਗਾ। ਜੀ ਹੰਸਰਾ ਸਾਹਿਬ, ਜਿਹੜਾ ਤੁਸੀਂ ਜਿਵੇਂ ਮੈਂਸ਼ਨ ਕੀਤਾ ਹੈ ਤੇ ਜਿਹੜੇ ਅੱਜ ਦੇ ਉੱਥੇ ਹਾਲਾਤ ਬਣੇ ਹੋਏ ਆ ਉਹਦੇ ਤੇ ਥੋੜਾ ਜਿਹਾ ਚਾਨਣਾ ਪਾਉਂਗੇ ਸਾਡੇ ਦਰਸ਼ਕਾਂ ਨੂੰ ਕਿ ਜਿਹੜੀ ਰੀਸੈਂਟ ਲੇਟੈਸਟ ਅਪਡੇਟ ਹੈਗੀ ਹੈ ਉਹ ਗਰਾਊਂਡ ਦੇ ਉੱਪਰੋਂ ਕੀ ਹੈਗੀ ਹੈ ਪੰਜਾਬ ਦੇ ਵਿੱਚੋਂ ਵੀ, ਤੇ ਜਿੱਥੇ ਇਹ ਮੀਟਿੰਗ ਅੱਜ ਸੱਦੀ ਗਈ ਹੈ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਹੋਣ ਵਾਲੀ ਹੈ ਬੁੱਢਾ ਚੌੜ ਵਿਖੇ, ਉੱਥੇ ਮੌਜੂਦਾ ਹਾਲਾਤ ਕਿਵੇਂ ਦੇ ਬਣੇ ਹੋਏ ਨੇ? ਜਦੋਂ ਪੰਜਾਬ ਦੇ ਵਿੱਚ ਫੜਾਫੜੀ ਅਮਨਦੀਪ ਸ਼ੁਰੂ ਹੋ ਗਈ ਸੀਗੀ ਤਾਂ ਜਿਹੜੀ ਕਾਫੀ ਲੀਡਰਸ਼ਿਪ ਹੈ, ਪ੍ਰਮੁੱਖ ਜਿਹੜੇ ਮਹਿਮਾਨ ਲੀਡਰ ਸਾਹਿਬਾਨ ਨੇ ਉਹ ਸਾਰੇ ਪੰਜਾਬ ਤੋਂ ਬਾਹਰ ਕਿਸੇ ਅਣਦੱਸੀ ਥਾਂ ਦੇ ਉੱਤੇ ਚਲੇ ਗਏ ਸਨ, ਜਿਸ ਕਾਰਨ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋਈ ਨਹੀਂ, ਭਾਵੇਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਰਦਾਰ ਧਿਆਨ ਸਿੰਘ ਮੰਡ ਤੇ ਇਸ ਤੋਂ ਇਲਾਵਾ 2000 ਦੇ ਕਰੀਬ ਜਿਹੜੇ ਮੈਂਬਰਸ ਨੇ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤਾਤ ਦੇ ਵਿੱਚ ਮੈਂਬਰ ਨੇ ਜਾਂ ਹੋਰ ਵੀ ਜਿਹੜੇ ਸਰਬੱਤ ਖਾਲਸਾ ਦੇ ਨਾਲ ਜੁੜੇ ਹੋਏ ਮੈਂਬਰ ਨੇ, ਉਹ ਗ੍ਰਿਫਤਾਰ ਹੋਏ ਨੇ। ਜਾਂ ਕੁਛ ਉਹਨਾਂ ਦੇ ਵਿੱਚੋਂ ਸ਼ਾਇਦ ਹੋ ਸਕਦਾ ਰੂਪੋਸ਼ ਵੀ ਹੋਏ ਹੋਣ, ਕਿਉਂਕਿ ਉਹਨਾਂ ਦੇ ਕਾਂਟੈਕਟਸ ਜਿਹੜੇ ਹੋ ਨਹੀਂ ਰਹੇ, ਪਰ 2000 ਦੇ ਕਰੀਬ ਜਿਹੜਾ ਫਿਗਰ ਆ ਰਿਹਾ ਹੈ ਕਿ ਜਿਹੜੇ ਗ੍ਰਿਫਤਾਰ ਹੋ ਚੁੱਕੇ ਨੇ। ਸੋ ਇਸ ਦੇ ਬਾਵਜੂਦ ਜਿਹੜੇ ਪ੍ਰਮੁੱਖ ਸੀਗੇ ਦੋਨੇ ਜਥੇਦਾਰ ਸਾਹਿਬਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਈਵਨ ਕੈਨੇਡਾ ਤੋਂ ਜਿਹੜੇ ਸਾਡੇ 2 ਨੁਮਾਇੰਦੇ ਗਏ ਸਨ ਉਹ ਵੀ ਕੁਦਰਤੀ ਬਾਹਰ ਸਨ, ਤੇ ਉਹ ਵੀ ਇਹ ਸਾਰੇ ਕਿਤੇ ਇਹੋ ਜਿਹੀ ਥਾਂ ਤੇ ਪਹੁੰਚ ਗਏ ਸਨ ਜਿਹੜੇ ਕਿ ਪੰਜਾਬ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ। 2 ਗੱਲਾਂ ਹੁੰਦੀਆਂ, ਜੇ ਤਾਂ ਕਿਸੇ ਨੇ ਕੋਈ ਕ੍ਰਾਈਮ ਕੀਤਾ ਹੋਏ ਫਿਰ ਤਾਂ ਤੁਸੀਂ ਕਿਤੇ ਵੀ ਜਾ ਕੇ ਲੋਕ ਲੋ ਉਸ ਸਟੇਟ ਦੀ ਪੁਲਿਸ ਜਾਂ ਉਸ ਇਲਾਕੇ ਦੀ ਪੁਲਿਸ ਤੁਹਾਨੂੰ ਫੜ ਸਕਦੀ। ਜਦੋਂ ਤੁਸੀਂ ਕ੍ਰਾਈਮ ਹੀ ਕੋਈ ਨਹੀਂ ਕੀਤਾ, ਜਿਸ ਢੰਗ ਦੇ ਨਾਲ ਬਾਦਲ ਦੀ ਸਰਕਾਰ ਨੇ ਆਦੇਸ਼ ਦੇ ਕੇ ਪੁਲਿਸ ਤੋਂ ਇਹ ਕੰਮ ਕਰਵਾਇਆ ਹੈ ਕਿ ਤੁਸੀਂ ਵੈਸੇ ਹੀ ਵਾਜਹਾਤ ਲੋਕਾਂ ਨੂੰ ਫੜ ਲਓ, ਇਹਨਾਂ ਨੂੰ ਫੜ ਕੇ ਅੰਦਰ ਤੁੰਨ ਦਿਓ ਤਾਂ ਕਿ ਇਹ ਪ੍ਰਬੰਧ ਨਾ ਕਰ ਸਕਣ, ਇਹ ਟੋਟਲੀ ਇੱਕ ਤਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਤੇ ਫਿਰ ਕਈ ਵਾਰ ਦੂਸਰੀ ਸਟੇਟ ਦੀਆਂ ਜਿਹੜੀਆਂ ਪੁਲਿਸਾਂ ਨੇ
ਪੁਲਿਸ ਮਹਿਕਮੇ ਨੇ ਉਹ ਇੱਦਾਂ ਦੀ ਜਿਹੜੀ ਗੱਲ ਆ ਉਹ ਕਿਸੇ ਹੋਰ ਸਟੇਟ ਦੇ ਕਹਿਣ ਦੇ ਉੱਤੇ ਨਹੀਂ ਕਰਦੇ, ਇਸ ਕਰਕੇ ਉਹ ਗ੍ਰਿਫਤਾਰੀਆਂ ਹੁਣ ਬਚ ਗਈਆਂ। ਹੁਣ ਬੁੱਢਾ ਜੋੜ ਗੁਰਦੁਆਰਾ ਸਾਹਿਬ ਜਿਹੜਾ ਰਾਜਸਥਾਨ ਦੇ ਵਿੱਚ ਹੈ, ਜਿਹੜਾ ਕਿ ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ ਦੇ ਸੁਨਹਿਰੀ ਇਤਿਹਾਸ ਦੇ ਨਾਲ ਉਸ ਗੁਰਦੁਆਰਾ ਸਾਹਿਬਾਂ ਦਾ ਨਾਂ ਜੁੜਿਆ ਹੋਇਆ ਹੈ। ਉੱਥੇ ਇੱਕ ਦਿਨ ਪਹਿਲਾਂ ਹੀ ਇਹ ਸਾਰੇ ਲੀਡਰ ਸਾਹਿਬਾਨ ਪਹੁੰਚ ਗਏ ਸਨ ਤੇ ਇੱਥੋਂ ਤੱਕ ਕਿ ਈਵਨ ਰਾਜਸਥਾਨ ਦੀ ਪੁਲਿਸ ਨੇ ਉਸ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਬੜਾ ਜ਼ਬਰਦਸਤ ਪਹਿਰਾ ਲਾਇਆ ਹੋਇਆ ਹੈ। ਕਿਸ ਕਾਰਨ ਲਾਇਆ? ਇਹ ਸ਼ਾਇਦ ਸਿਕਿਉਰਿਟੀ ਨੂੰ ਲੈ ਕੇ ਹੀ ਲਾਇਆ ਹੋਏਗਾ, ਪਰ ਇਸ ਤੋਂ ਇਲਾਵਾ ਹੋਰ ਤਾਂ ਉਹਨਾਂ ਦੇ ਕੰਮਕਾਰ ਦੇ ਵਿੱਚ ਜਾਂ ਉਹਨਾਂ ਦੀ ਆਉਣ ਜਾਣ ਦੇ ਵਿੱਚ ਕੋਈ ਉਹਨਾਂ ਨੇ ਰੁਕਾਵਟ ਨਹੀਂ ਪਾਈ। ਸੋ ਹੁਣ ਤਕਰੀਬਨ 12 ਵਜੇ ਅੱਜ ਇਸ ਵਕਤ ਉੱਥੇ ਸਵੇਰੇ 7-8 ਦਾ ਟਾਈਮ ਆ, ਅੱਜ 12 ਵਜੇ ਤਕਰੀਬਨ ਉੱਥੇ ਇਹ ਜਿਹੜੀ ਪੰਥਕ ਮੀਟਿੰਗ ਹੈ, ਪੰਥਕ ਇਕੱਠ ਹੈ ਜਿਹੜਾ ਇਸ ਦਾ ਆਗਾਜ਼ ਹੋਏਗਾ। ਇਸ ਦੇ ਦੌਰਾਨ ਸਾਨੂੰ ਇਹ ਵੀ ਪਤਾ ਲੱਗ ਰਿਹਾ ਹੈ, ਕਿਉਂਕਿ ਹੋਰ ਤਾਂ ਕੋਈ ਮਾਧਿਅਮ ਨਹੀਂ ਹੈ, ਹੁਣ ਤਾਂ ਸੋਸ਼ਲ ਮੀਡੀਆ ਹੀ ਹੈ, ਕਿ ਕੁਛ ਬਹੁਤ ਸਾਰੀਆਂ ਸੰਗਤਾਂ ਵੀ ਜਿਹੜੀਆਂ ਪੰਜਾਬ ਤੋਂ ਜਿਹੜੀਆਂ ਜਾਣਾ ਚਾਹੁੰਦੀਆਂ ਸਨ ਤਲਵੰਡੀ ਸਾਬੋ, ਉਹਨਾਂ ਨੇ ਆਪਣੇ ਵਾਹਣਾਂ ਦੇ ਮੂੰਹ ਜਿਹੜੇ ਉਹ ਬੁੱਢਾ ਜੋੜ ਵੱਲ ਨੂੰ ਕਰ ਦਿੱਤੇ ਨੇ ਤੇ ਉਹ ਵੀ ਉੱਥੇ ਪਹੁੰਚ ਰਹੇ ਨੇ। ਤੇ ਹੋ ਸਕਦਾ ਹੈ ਕਿ ਕੁਝ ਇਕੱਠ ਵੀ ਹੋ ਜਾਏ ਸੰਗਤ ਦਾ, ਪਰ ਮੂਲ ਰੂਪ ਦੇ ਵਿੱਚ ਉੱਥੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਪ੍ਰਮੁੱਖ ਆਗੂ ਨੇ, ਉਹ ਬੈਠ ਕੇ ਕੋਈ ਪ੍ਰੋਗਰਾਮ ਨੂੰ ਕੋਈ ਨਵਾਂ ਪ੍ਰੋਗਰਾਮ ਦੇਣਗੇ, ਨਵਾਂ ਪ੍ਰੋਗਰਾਮ ਉਲੀਕਣਗੇ, ਕੁਝ ਨਵੀਆਂ ਵਿਚਾਰਾਂ ਕਰਨਗੇ। ਇਹਦੀ ਆਸ ਪ੍ਰਗਟਾਈ ਜਾ ਰਹੀ ਹੈ ਕਿ ਅੱਜ ਤੜਕੇ ਦੇ 2-3 ਵਜੇ ਤੱਕ ਕੋਈ ਨਾ ਕੋਈ ਅਨਾਊਂਸਮੈਂਟ ਉੱਥੋਂ ਆ ਜਾਏਗੀ। ਜੀ ਹੰਸਰਾ ਸਾਹਿਬ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕੋਈ ਨਾ ਕੋਈ ਅਨਾਊਂਸਮੈਂਟ ਆਉਣ ਦੀ ਉਮੀਦ ਹੈਗੀ ਹੈ, ਤਾਂ ਇਹ ਸਾਰੇ ਹਾਲਾਤਾਂ ਦੇ ਵਿੱਚ ਜਿਵੇਂ ਤੁਸੀਂ ਪੰਜਾਬ ਦੇ ਮਾਹੌਲ ਨੂੰ ਡਿਸਕ੍ਰਾਈਬ ਕਰਦੇ ਹੋ, ਅਸੀਂ ਖਬਰਾਂ ਆ ਰਹੀਆਂ ਨੇ ਦੇਖ ਰਹੇ ਹਾਂ, ਜਾਂ ਅਸੀਂ ਓਵਰਆਲ ਜਿਹੜੀ ਸਿੱਖ ਕੌਮ ਦੀ ਸਥਿਤੀ ਬਣੀ ਹੋਈ ਹੈ, ਉੱਥੇ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਨੂੰ ਦੇਖਦੇ ਹਾਂ, ਤੁਸੀਂ ਕੀ ਐਕਸਪੈਕਟ ਕਰਦੇ ਹੋ ਕਿ ਜਿਹੜਾ ਆਊਟਕਮ ਹੈ ਉਹ ਕੀ ਹੋ ਸਕਦਾ ਜਾਂ ਕੀ ਹੋਣਾ ਕੀ ਚਾਹੀਦਾ? ਜਿਹੜੀਆਂ ਕੁਝ ਵੈਸੇ ਵਿਚਾਰਾਂ ਹੋਈਆਂ ਨੇ, ਕਿਉਂਕਿ ਥੋੜੇ ਬਹੁਤ 1-2 ਵਾਰੀ ਟੈਲੀਫੋਨ ਥਰੂ ਹੋਏ ਨੇ ਅਮਨਦੀਪ ਸਿੰਘ ਜੀ, ਉਹਦੇ ਚੋਂ ਘੱਟੋ ਘੱਟ ਜਿਨ੍ਹਾਂ ਵੀਰਾਂ ਨਾਲ ਗੱਲ ਹੋਈ ਆ ਉਹਨਾਂ ਦੇ ਵਿਚਾਰ ਇਹੀ ਸੀ ਕਿ ਸਰਬੱਤ ਖਾਲਸਾ ਕਿਸੇ ਕੀਮਤ ਤੇ ਵੀ ਕੈਂਸਲ ਨਹੀਂ ਹੋ ਸਕਦਾ। ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋਣਾ ਜ਼ਰੂਰੀ ਆ, ਲਾਜ਼ਮੀ ਆ ਤੇ ਹੋਏਗਾ। ਸੋ ਹੁਣ ਇਸ ਦੇ ਲਈ ਸਾਡੀ ਲੀਡਰ ਸਾਹਿਬਾਨ ਕੀ ਕੋਈ ਨਵਾਂ ਪ੍ਰੋਗਰਾਮ, ਕੀ ਕੋਈ ਨਵੀਂ ਸਟ੍ਰੈਟਜੀ ਬਣਾਉਂਦੀ ਹੈ, ਇਹਦਾ ਹੀ ਜਿਹੜੀ ਉਡੀਕ ਕੀਤੀ ਜਾ ਰਹੀ ਹੈ। ਇੱਕ ਵਿਚਾਰ ਇਹ ਵੀ ਬਣਿਆ ਸੀਗਾ ਜਿਹੜਾ ਕਿ ਮੈਨੂੰ ਆਸ ਸੀਗੀ ਕਿ ਸ਼ਾਇਦ ਉਹੀ ਫਾਈਨਲ ਹੋਏਗਾ। ਚਲੋ ਕੁਝ ਲੀਡਰ ਸਾਹਿਬਾਨਾਂ ਨੇ ਉਸ ਨੂੰ ਤਬਦੀਲ ਕਰ ਲਿਆ। ਤਬਦੀਲ ਕਰਨ ਦੇ ਵਿੱਚ ਕਿਉਂਕਿ ਕਈ ਵਾਰ ਸਾਡੇ ਵਰਗਿਆਂ ਦੀ ਬੁੱਧੀ ਛੋਟੀ ਆ, ਅਸੀਂ ਹੋਰ ਪੱਖ ਤੋਂ ਵੇਖਦੇ ਹਾਂ, ਜਾਂ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ, ਸਾਨੂੰ ਕਈ ਵਾਰ ਵਾਤਾਵਰਨ ਦਾ ਅੰਦਾਜ਼ਾ ਨਹੀਂ ਹੁੰਦਾ, ਕਈ ਵਾਰ ਉੱਥੇ ਦੇ ਮਾਹੌਲ ਦੀ ਜਿਹੜੀ ਉੱਥੇ ਦੇ ਮਾਹੌਲ ਦਾ ਜਿਹੜਾ ਅਸਲੀ ਉੱਥੇ ਦਾ ਮਾਹੌਲ ਹੈ, ਕਈ ਵਾਰ ਉਸ ਨੂੰ ਮਹਿਸੂਸ ਨਹੀਂ ਕੀਤਾ ਜਾਂਦਾ। ਉਹਦਾ ਪਤਾ ਤਾਂ ਹੁੰਦਾ ਕਿ ਇਸ ਤਰ੍ਹਾਂ ਦਾ ਮਾਹੌਲ ਆ, ਪਰ ਉਹਦੀ ਗਹਿਰਾਈ ਨੂੰ ਮਹਿਸੂਸ ਕਰਨਾ ਬੜਾ ਮੁਸ਼ਕਿਲ ਹੁੰਦਾ, ਖਾਸ ਕਰਕੇ ਬਾਹਰ ਬੈਠਿਆਂ ਲਈ। ਸੋ ਇੱਕ ਇਹ ਵਿਚਾਰ ਜ਼ਰੂਰ ਬਣਿਆ ਸੀ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੀ ਕੂਚ ਹੈ ਉਹ ਤਲਵੰਡੀ ਸਾਬੋ ਵੱਲ ਨੂੰ ਕਰ ਦਿੱਤਾ ਜਾਏ, ਤੇ ਫਿਰ ਜਿੱਥੇ ਕਿਤੇ ਗ੍ਰਿਫਤਾਰੀਆਂ, ਅਗਰ ਪੁਲਿਸ ਨੇ ਜਿਸ ਤਰ੍ਹਾਂ ਆਰਮੀ ਨੇ ਉਸ ਇਲਾਕੇ ਨੂੰ ਸੀਲ ਕੀਤਾ ਹੋਇਆ ਹੈ, ਜਿੱਥੇ ਫਿਰ ਉਹਨਾਂ ਦੇ ਨਾਕੇ ਲੱਗੇ ਹੋਣਗੇ, ਉੱਥੇ ਜਾ ਕੇ ਉਹ ਕਿੰਨਿਆਂ ਕੁ ਨੂੰ ਗ੍ਰਿਫਤਾਰ ਕਰ ਲੈਣਗੇ, 5 ਨੂੰ, 7 ਨੂੰ, 100 ਨੂੰ, 1000 ਨੂੰ, 2000 ਨੂੰ। ਇਸ ਤਰ੍ਹਾਂ ਦਾ ਵਿਚਾਰ ਵੀ ਸੀ, ਪਰ ਇਹੀ ਪ੍ਰੋਬਲਮ ਸੀਗੀ ਕਿ ਹੋ ਸਕਦਾ ਕਿਤੇ ਨਾ ਕਿਤੇ, ਚਲੋ ਇਹ ਤਾਂ ਇੱਕ ਕੰਟਰੋਲੇਬਲ ਸਾਈਜ਼ੇਬਲ ਇਕੱਠ ਹੋ ਸਕਦਾ ਹੈ, ਪਰ ਹੋ ਸਕਦਾ ਹੈ ਪੰਜਾਬ ਦੇ ਕਿਸੇ ਹੋਰ ਇਲਾਕੇ ਤੋਂ ਅਨਕੰਟਰੋਲੇਬਲ ਇਕੱਠ ਵੀ ਆ ਜਾਵੇ, ਜਿਨ੍ਹਾਂ ਦੇ ਨਾਲ ਪੁਲਿਸ ਦਾ ਜਾਂ ਫਿਰ ਆਰਮੀ ਦਾ ਕੋਈ ਕਲੈਸ਼ ਹੋ ਜਾਵੇ। ਕਲੈਸ਼ ਹੋਣ ਤੋਂ ਬਾਅਦ ਉਸ ਤੋਂ ਬਾਅਦ ਫਿਰ ਸਿਚੁਏਸ਼ਨ ਅਨਕੰਟਰੋਲੇਬਲ ਹੋ ਜਾਂਦੀ, ਉਹਨੂੰ ਮੈਨੇਜ ਨਹੀਂ ਕਰ ਸਕਦੇ, ਪਰ ਜ਼ਿੰਮੇਵਾਰੀ ਫਿਰ ਉਹਦੀ ਲੀਡਰਾਂ ਦੇ ਉੱਤੇ ਹੀ ਆਉਂਦੀ ਹੁੰਦੀ ਹੈ। ਜੀ। ਸੋ ਇਸ ਕਰਕੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਸ਼ਾਇਦ ਇਹ ਫੈਸਲਾ ਨਹੀਂ ਸੀ ਉਹਨਾਂ ਨੇ ਨੇਪਰੇ ਚਾੜਿਆ। ਸੋ ਮੈਨੂੰ ਹੁਣ ਪੂਰੀ ਆਸ ਹੈ ਕਿ ਲੋਕਾਂ ਦੀ ਸੁਰੱਖਿਆ, ਸੰਗਤ ਦੀ ਸੁਰੱਖਿਆ ਅਤੇ ਇਸ ਦੇ ਨਾਲ ਨਾਲ ਜਿਹੜੀ ਖਾਲਸਾ ਪੰਥ ਦੀ ਇਹ ਪ੍ਰਕਿਰਿਆ ਹੈ, ਇਸ ਪ੍ਰਕਿਰਿਆ ਦੇ ਰਾਹੀਂ ਜੋ ਖਾਲਸਾ ਪੰਥ ਅਚੀਵ ਕਰਨਾ ਚਾਹੁੰਦਾ ਹੈ, ਉਸ ਦੀ ਮੈਕਸਿਮਮ ਅਚੀਵਮੈਂਟ ਹੈ ਜਿਹੜੀ, ਉਹਨੂੰ ਕਰਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਅੱਜ ਦੇ ਕੁਝ ਫੈਸਲੇ ਹੋਣਗੇ। ਤੇ ਮੈਨੂੰ ਪੂਰਨ ਆਸ ਆ ਕਿ ਸਾਨੂੰ ਬੇਪਰਤੀਤੀ ਨਹੀਂ, ਬਲਕਿ ਸਾਨੂੰ ਇਸ ਚੀਜ਼ ਦੇ ਉੱਤੇ ਯਕੀਨ ਹੋਣਾ ਚਾਹੀਦਾ ਹੈ ਕਿ ਜੋ ਫੈਸਲਾ ਸਾਡੀ ਲੀਡਰਸ਼ਿਪ ਲਏਗੀ ਉਹ ਕਿਸੇ ਨਾ ਕਿਸੇ ਤਰ੍ਹਾਂ ਪੰਥ ਦੇ ਹੱਕ ਵਿੱਚ ਹੋਏਗਾ। ਸੋ ਲੈਟਸ ਵੇਟ ਐਂਡ ਸੀ। ਜੀ ਹੰਸਰਾ ਸਾਹਿਬ, ਜਦੋਂ ਅਸੀਂ ਸਰਬੱਤ ਖਾਲਸਾ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਅਕਾਲੀ ਦਲ ਅੰਮ੍ਰਿਤਸਰ ਉਹ ਧਿਰ ਹੈਗੀ ਹੈ ਜਿਹਨੇ ਸਰਬੱਤ ਖਾਲਸਾ ਨੂੰ ਫੁੱਲੀ ਸਪੋਰਟ ਕੀਤਾ ਤੇ ਫੁੱਲੀ ਬੈਕ ਕੀਤਾ,
ਤੇ ਜਿਹੜੀਆਂ ਤੁਹਾਡੀਆਂ ਪਾਰਟੀ ਦੀਆਂ ਐਕਟੀਵਿਟੀਜ਼ ਹੈਗੀਆਂ ਨੇ, ਮੈਂ ਉਹਦੇ ਤੇ ਇੱਕ ਤੁਹਾਡੇ ਕੋਲੋਂ ਸਵਾਲ ਪੁੱਛਣਾ ਚਾਹੂੰਗਾ ਕਿ ਜਦੋਂ ਅਸੀਂ ਲਾਸਟ ਸਰਬੱਤ ਖਾਲਸਾ ਨੂੰ ਦੇਖਦੇ ਹਾਂ ਤਾਂ ਉਹਦੇ ਵਿੱਚ ਕਰੀਬ 13 ਮਤੇ 13 ਰੈਜ਼ੋਲੂਸ਼ਨਸ ਪਾਸ ਕੀਤੇ ਗਏ ਸੀ, ਜਿਹਦੇ ਵਿੱਚੋਂ 2 ਮਤੇ ਵਰਲਡ ਸਿੱਖ ਪਾਰਲੀਮੈਂਟ ਦਾ ਤੇ ਜਿਹੜੀ ਆਪਣੀ ਜਥੇਦਾਰਾਂ ਦੀ ਸੇਵਾ ਨਿਯੁਕਤੀ ਦੀ ਹੈਗੀ ਹੈ ਜਾਂ ਉਹਨਾਂ ਦੇ ਸੇਵਾ ਸੰਭਾਲ ਦਾ ਵਿਧੀ ਵਿਧਾਨ ਦੀ ਗੱਲ ਹੈਗੀ ਹੈ, ਉਹ ਕਿਤੋਂ ਵੀ ਬੈਠ ਕੇ ਈਵਨ ਬਾਹਰਲੇ ਸਿੱਖਾਂ ਵੱਲੋਂ ਜਿਹੜਾ ਸਿੱਖ ਡਾਇਸਪੋਰਾ ਦੇ ਵਿੱਚ ਬੈਠਾ ਉਹਦੇ ਵੱਲੋਂ ਵੀ ਕੀਤੇ ਜਾ ਸਕਦੇ ਸੀ। ਬਟ ਕੀ ਕਾਰਨ ਹੈ ਕਿ ਇਹ ਜਿਹੜੀ ਉਹਨਾਂ ਮਤਿਆਂ ਦੀ ਇੰਪਲੀਮੈਂਟੇਸ਼ਨ ਹੈ ਉਹ ਨਹੀਂ ਸੰਭਵ ਹੋ ਸਕੀ? ਇਹਦੇ ਹਵਾਲੇ ਨਾਲ ਵੀ ਜਦੋਂ ਅਸੀਂ ਸੰਗਤ ਦੇ ਵਿੱਚ ਵਿਚਰਦੇ ਹਾਂ ਜਾਂ ਜਦੋਂ ਉਹਨਾਂ ਦੇ ਵਿਊ ਪੁਆਇੰਟਸ ਲੈਂਦੇ ਹਾਂ ਤਾਂ ਇੱਕ ਨਿਰਾਸ਼ਤਾ ਸਾਹਮਣੇ ਆਉਂਦੀ ਆ ਕਿ ਕਿਉਂ ਨਹੀਂ ਇਹ ਇੰਪਲੀਮੈਂਟੇਸ਼ਨ ਹੋ ਸਕੀ, ਜਾਂ ਜੇ ਥੋੜ੍ਹਾ ਬਹੁਤਾ ਉਹਨਾਂ ਮਤਿਆਂ ਦੇ ਉੱਪਰ ਕੰਮ ਹੋਇਆ ਹੁੰਦਾ ਤਾਂ ਹੋ ਸਕਦਾ ਹੈ ਅੱਜ ਮਾਹੌਲ ਕੁਝ ਹੋਰ ਹੋਣਾ ਸੀ। ਮੈਂ ਤੁਹਾਡੇ ਨਾਲ ਕਾਫੀ ਹੱਦ ਤੱਕ ਇਹਨਾਂ ਗੱਲਾਂ ਨਾਲ ਸਹਿਮਤ ਹਾਂ ਕਿ ਅਸੀਂ ਹਮੇਸ਼ਾ ਰਿਜ਼ਲਟ ਦੀ ਉਡੀਕ ਦੇ ਵਿੱਚ ਰਹਿੰਦੇ ਹਾਂ। ਅਸੀਂ ਹਮੇਸ਼ਾ ਰਿਜ਼ਲਟ ਚਾਹੁੰਦੇ ਹਾਂ ਤੇ ਰਿਜ਼ਲਟ ਇਹ ਕੁਦਰਤੀ ਇਨਸਾਨੀ ਫਿਤਰਤ ਹੈ ਕਿ ਰਿਜ਼ਲਟ ਹੀ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ। ਪਰ ਰਿਜ਼ਲਟ ਪੈਦਾ ਕਰਨ ਦੀ ਖਾਤਰ ਜਿਹੜੀ ਤਰੱਦਦ ਹੈ, ਜਿਹੜਾ ਯੋਗਦਾਨ ਹੈ, ਜਿਹੜੀ ਦ੍ਰਿੜਤਾ ਹੈ, ਜਿਹੜਾ ਉਸ ਦੇ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਹੈ, ਕਈ ਵਾਰ ਉਸ ਤੋਂ ਅਸੀਂ ਸਾਰੇ ਹੀ ਥੋੜੇ ਜਿਹੇ ਕੰਨੀ ਕਤਰਾ ਜਾਂਦੇ ਹਾਂ। ਜਿਹੜਾ ਸਭ ਤੋਂ ਵੱਡਾ ਮਤਾ ਸੀਗਾ ਪਿਛਲੇ ਸਰਬੱਤ ਖਾਲਸਾ ਦਾ, ਉਹ ਸੀ ਕਿ ਪੁਰਾਣੇ ਜਥੇਦਾਰਾਂ ਨੂੰ ਰਿਮੂਵ ਕਰਕੇ ਉਹਨਾਂ ਦੇ ਪੈਰਲਲ ਜਿਹੜੇ ਕੌਮੀ ਜਥੇਦਾਰ ਆ ਉਹਨਾਂ ਦੀ ਨਿਯੁਕਤੀ ਕਰਨੀ। ਹੁਣ ਜੇ ਅਸੀਂ ਵੇਖ ਲਈਏ ਕਿ ਉਹਦੇ ਵਿੱਚ ਕੀ ਸਾਨੂੰ 100% ਨਹੀਂ ਪ੍ਰਾਪਤੀ ਹੋਈ, ਕਿ ਅਸੀਂ 100% ਸਰਕਾਰੀ ਜਥੇਦਾਰ ਘਰ ਨਹੀਂ ਬਹਾ ਦਿੱਤੇ ਸਰਬੱਤ ਖਾਲਸਾ ਦੇ ਰਾਹੀਂ, ਕਿ ਅਸੀਂ ਉਹਨਾਂ ਦੇ ਪੈਰਲਲ ਜਥੇਦਾਰ ਸਹਿਬਾਨ ਬਣਾ ਕੇ 100% ਉਹਨਾਂ ਨੂੰ, ਭਾਵੇਂ ਕਿ ਅਸੀਂ ਕੁਝ ਨਹੀਂ ਪ੍ਰੋਵਾਈਡ ਕਰ ਸਕੇ, ਅਸੀਂ ਇੱਥੋਂ ਤੱਕ ਕਿ ਇੱਕ ਆਫਿਸ ਵੀ ਪ੍ਰੋਵਾਈਡ ਨਹੀਂ ਕਰ ਸਕੇ ਐਜ਼ ਏ ਕੌਮ, ਐਜ਼ ਏ ਨੇਸ਼ਨ, ਉਹਨਾਂ 3 ਜਥੇਦਾਰ ਸਹਿਬਾਨਾਂ ਨੂੰ ਜਿਨ੍ਹਾਂ ਨੂੰ ਅਸੀਂ ਨਿਯੁਕਤ ਕੀਤਾ ਸੀ। ਚੌਥੇ ਜਥੇਦਾਰ ਸਾਡੇ ਸਤਿਕਾਰਯੋਗ, ਉਹ ਤਾਂ ਜੇਲ੍ਹ ਦੇ ਵਿੱਚ ਬੰਦ ਰਹੇ, ਪਰ ਜਿਹੜੇ 3 ਜਥੇਦਾਰ ਬਾਹਰ ਸੀ ਉਹਨਾਂ ਨੂੰ ਪੁਲਿਸ ਨੇ ਫੜ ਲਿਆ, ਜੋ ਕੁਝ ਵੀ ਕਰ ਲਿਆ, 5-6 ਮਹੀਨੇ ਅੰਦਰ ਵੀ ਰੱਖਿਆ। ਪਰ ਜਦੋਂ ਉਹ ਬਾਹਰ ਆਏ ਅਸੀਂ ਉਹਨਾਂ ਨੂੰ ਕੀ ਪ੍ਰੋਵਾਈਡ ਕਰ ਸਕੇ ਹਾਂ? ਇਹ ਜਿਹੜਾ ਸਵਾਲ ਹੈ ਇਹ ਹਮੇਸ਼ਾ ਹੀ ਸਾਡੇ ਉੱਤੇ ਆਉਂਦਾ ਹੈ ਕਿ ਅਸੀਂ ਉਹਨਾਂ ਨੂੰ ਕੀ ਪ੍ਰੋਵਾਈਡ ਕਰ ਸਕੇ ਹਾਂ। ਇਸ ਤੋਂ ਇਲਾਵਾ ਜਿਹੜੇ ਦੂਸਰੇ ਹੈਗੇ ਆ ਮਤੇ ਸੀਗੇ, ਉਹ ਬਹੁਤ ਸਾਰੇ ਮਤਿਆਂ ਦੇ ਉੱਤੇ ਲੋਕਾਂ ਨੇ ਆਪ ਖੁਦ ਉਹਨਾਂ ਦੇ ਉੱਤੇ ਕੰਮ ਕਰਨਾ, ਫੈਸਲਾ ਕਰਨਾ ਸੀਗਾ, ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣਗੇ ਜਾਂ ਅਕਾਲ ਤਖਤ ਸਾਹਿਬ ਦਾ ਸਕੱਤਰੇਤ ਹੋਏਗਾ ਉਹਨੂੰ ਬੜੀ ਬਾਖੂਬੀ ਤਰ੍ਹਾਂ ਮੈਨੇਜ ਕਰ ਸਕਦਾ। ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਹਮੇਸ਼ਾ ਉਸ ਵਕਤ ਹੀ ਹੋ ਸਕਦੀਆਂ ਜਦੋਂ ਸਮੁੱਚਾ ਪੰਥ ਉਹਨਾਂ ਨੂੰ ਅਚੀਵ ਕਰਨਾ ਚਾਹੁੰਦਾ ਸੀ। ਜੇ ਸਿਰਫ 3 ਬੰਦਿਆਂ ਤੇ ਹੀ ਛੱਡਦੇ ਆ ਤਾਂ ਕਈ ਵਾਰ ਪੋਸੀਬਲ ਨਹੀਂ ਹੈ। ਅਕਾਲੀ ਦਲ ਅੰਮ੍ਰਿਤਸਰ ਬਹੁਤ ਸਾਰੇ ਪੰਥ ਦੇ ਹੋਰ ਵੀ ਕਾਰਜ ਕਰ ਰਿਹਾ। ਜੇ ਤੁਸੀਂ ਸਾਲ ਦਾ ਸਾਰੇ ਦਾ ਕੈਲੰਡਰ ਅਕਾਲੀ ਦਲ ਅੰਮ੍ਰਿਤਸਰ ਦਾ ਦੇਖੋ ਤਾਂ ਤੁਸੀਂ ਵੇਖੋਗੇ ਕਿ ਹਰ ਰੋਜ਼, ਚਾਹੇ ਉਹ ਪੰਥ ਦੇ ਸ਼ਹੀਦਾਂ ਦੇ ਦਿਨ ਨੇ, ਚਾਹੇ ਉਹ ਪੰਥ ਦੀਆਂ ਹੋਰ ਗਤੀਆਂ ਵਿਧੀਆਂ ਨੇ, ਉਹਦੇ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਹਨ। ਤੇ ਇਸ ਦੇ ਨਾਲ ਜਿਹੜੀ ਅਚੀਵਮੈਂਟ ਹੈ ਉਹ ਇਸੇ ਕਰਕੇ ਸਾਨੂੰ ਨਜ਼ਰ ਨਹੀਂ ਆ ਰਹੀ। ਪਰ ਕਿਉਂਕਿ ਚੱਲਦੇ ਰਹਿਣਾ, ਕੰਸਿਸਟੈਂਟ ਰਹਿਣਾ, ਉਹਨਾਂ ਪ੍ਰਤੀ ਕਮਿਟਡ ਰਹਿਣਾ, ਇਹ ਬੜੀ ਜ਼ਰੂਰੀ ਗੱਲ ਹੈ। ਜਿੱਥੋਂ ਤੱਕ ਵਿਧੀ ਵਿਧਾਨ ਦੀ ਗੱਲ ਹੈ, ਜੇ ਤੁਸੀਂ sarbattkhalsaji.com ਤੇ ਜਾਓ ਤਾਂ ਉੱਥੇ ਵਿਧੀ ਵਿਧਾਨ ਦੀ 15-16 ਪੇਜ ਦਾ ਇੱਕ ਡਾਕੂਮੈਂਟ ਪਿਆ ਹੈ, ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਦੂਸਰੇ ਜਥੇਦਾਰਾਂ ਸਹਿਬਾਨਾਂ ਵੱਲੋਂ ਕੌਮ ਦੀ ਸੇਵਾ ਦੇ ਵਿੱਚ ਰੱਖਿਆ ਗਿਆ ਹੈ। ਉਹਦੇ ਤੇ ਵਿਚਾਰਾਂ ਹੋ ਸਕਦੀਆਂ ਨੇ। ਇਸੇ ਤਰ੍ਹਾਂ ਹੀ ਜਿਹੜੀ ਵਰਲਡ ਸਿੱਖ ਪਾਰਲੀਮੈਂਟ ਹੈ ਉਹ ਕਿਤੇ 2-4-6 ਮਹੀਨਿਆਂ ਦੇ ਵਿੱਚ ਨਹੀਂ, ਈਵਨ ਅਮਰੀਕਾ ਦਾ ਪ੍ਰੈਜ਼ੀਡੈਂਟ ਚੁਣਨ ਨੂੰ 8 ਮਹੀਨੇ ਲੱਗ ਜਾਂਦੇ ਆ ਉਹਨਾਂ ਦੀ ਪ੍ਰਾਇਮਰੀ ਨੂੰ। ਸੋ ਇਸ ਕਰਕੇ ਇਟਸ ਗੋਨਾ ਟੇਕ ਟਾਈਮ। ਪਰ ਸਾਨੂੰ ਜਿਸ ਤਰ੍ਹਾਂ ਹੈ ਕਿ ਮੱਛੀ ਦੀ ਅੱਖ ਜਦੋਂ ਦਿਸ ਪਵੇ ਨਾ, ਫਿਰ ਸਾਨੂੰ ਆਪਣਾ ਨਿਸ਼ਾਨਾ ਉੱਧਰ ਰੱਖਣਾ ਚਾਹੀਦਾ ਹੈ ਕਿ ਅਸੀਂ ਆਹ ਚੀਜ਼ਾਂ ਅਚੀਵ ਕਰਨੀਆਂ ਨੇ, ਤੇ ਡੈਫੀਨਿਟਲੀ ਵੀ ਵਿਲ ਦੈਨ ਅਚੀਵ। ਜੀ ਹੰਸਰਾਜ ਸਾਹਿਬ, ਜਿਵੇਂ ਅਸੀਂ ਪਿਛਲੇ ਸਰਬੱਤ ਖਾਲਸਾ ਵੇਲੇ ਦੇਖਿਆ ਸੀ, ਕੁਝ ਧਿਰਾਂ ਐਸੀਆਂ ਸੀ ਜਿਨ੍ਹਾਂ ਵੱਲੋਂ ਕੁਝ ਸ਼ੰਕੇ। ਅਮਰਪ੍ਰੀਤ ਸਿੰਘ ਜੀ, ਜੇ ਤੁਸੀਂ 30 ਸੈਕਿੰਡ ਦੀ ਕੋਈ ਬ੍ਰੇਕ ਲੈ ਸਕਦੇ ਹੋ ਤਾਂ ਮੇਰੇ ਪੰਜਾਬ ਤੋਂ ਫੋਨ ਜੁੜ ਗਿਆ ਤੇ ਮੈਂ ਉੱਥੋਂ ਦੀ ਤੁਹਾਨੂੰ ਬਿਲਕੁਲ ਜਿਹੜੀ ਅਪਡੇਟ ਆ ਉਹ 1 ਸੈਕਿੰਡ ਦੇ ਵਿੱਚ ਲੈ ਕੇ ਦੇ ਸਕਦਾ, ਅਗਰ ਤੁਹਾਡੀ ਇਜਾਜ਼ਤ ਹੋਏ। ਜੀ ਸਰ, ਠੀਕ ਹੈ ਜੀ, ਅਸੀਂ ਬ੍ਰੇਕ ਲੈਂਦੇ ਹਾਂ ਤੇ ਵਿਦਿਨ 30 seconds we will be right back. ਤੁਹਾਡੇ ਟੈਕਸਿਸ ਵਿੱਚ ਤੁਹਾਡੀ ਮਦਦ ਲਈ ਅਸੀਂ ਹਾਜ਼ਰ ਹਾਂ। ਇੰਡੀਵਿਜੂਅਲ ਐਂਡ ਬਿਜ਼ਨਸ ਇਨਕਮ ਟੈਕਸ ਪ੍ਰੈਪਰੇਸ਼ਨ ਅਤੇ ਹਰ ਤਰ੍ਹਾਂ ਦੀ ਟੈਕਸ ਰਿਟਰਨ ਦੀ ਐਫੀਸ਼ੀਐਂਟ ਸਰਵਿਸ ਲਈ ਅੱਜ ਹੀ ਸੰਪਰਕ ਕਰੋ BKS ਅਕਾਊਂਟਿੰਗ ਐਂਡ ਟੈਕਸ ਸਰਵਿਸ। ਬੁੱਕਕੀਪਿੰਗ, ਪੇਰੋਲ ਸਰਵਿਸਿਜ਼ ਅਤੇ ਨੋਟਰੀ ਸਰਵਿਸਿਜ਼ ਲਈ ਤੁਸੀਂ BKS ਅਕਾਊਂਟਿੰਗ ਐਂਡ ਟੈਕਸ ਸਰਵਿਸ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਤੱਕ ਪਹੁੰਚ ਕਰਨ ਲਈ ਤੁਸੀਂ ਸਾਨੂੰ 732-634
9800 ਤੇ ਕਾਲ ਕਰ ਸਕਦੇ ਹੋ ਜਾਂ ਸਾਨੂੰ info@bkstech.com ਤੇ ਈਮੇਲ ਵੀ ਲਿਖ ਸਕਦੇ ਹੋ। ਸਾਡਾ ਪਤਾ ਹੈ 225 ਐਵਨਲ ਸਟਰੀਟ, ਐਵਨਲ, ਨਿਊ ਜਰਸੀ। ਕੌਮੀ ਨਿਸ਼ਾਨਿਆਂ ਦੀ ਪ੍ਰਾਪਤੀ ਅਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸਰਬੱਤ ਖਾਲਸਾ 2015 ਵੱਲੋਂ ਥਾਪੇ ਗਏ ਕੌਮੀ ਜਥੇਦਾਰ ਸਾਹਿਬਾਨ ਅਤੇ ਸਮੂਹ ਸਰਬੱਤ ਖਾਲਸਾ ਸਹਿਯੋਗੀ ਜਥੇਬੰਦੀਆਂ ਵੱਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਸੰਗਤਾਂ ਨੂੰ 10 ਨਵੰਬਰ 2016 ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਹਾਂਜੀ ਵੀਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਹੰਸਰਾ ਸਾਹਿਬ ਨਾਲ ਆਪਣੀ ਗੱਲਬਾਤ ਦੁਬਾਰਾ ਸ਼ੁਰੂ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਕੀ ਅਪਡੇਟ ਹੈਗੀ ਹੈ? ਜਿਵੇਂ ਤੁਸੀਂ ਕਿਹਾ, ਤੁਸੀਂ ਮੈਂਸ਼ਨ ਕੀਤਾ ਕਿ ਤੁਹਾਡੀ ਗੱਲਬਾਤ ਹੋ ਰਹੀ ਹੈ ਪਿੱਛੇ। ਜੀ, ਹੁਣੇ ਹੀ ਮੇਰੀ ਪਿੱਛੇ ਗੱਲ ਹੋਈ ਜੀ ਬੁੱਢਾ ਜੌੜ ਵਿਖੇ, ਉੱਥੋਂ ਸੇਵਾਦਾਰਾਂ ਦੇ ਨਾਲ ਗੱਲਬਾਤ, ਜਿੱਥੇ ਆਪਾਂ ਪਹਿਲਾਂ ਫੋਨ ਕੀਤਾ ਸੀ, ਤੇ ਉਹਨਾਂ ਨੇ ਦੱਸਿਆ ਕਿ ਵਹੀਰਾਂ ਘੱਟ ਕੇ ਸੰਗਤ ਪਹੁੰਚ ਰਹੀ ਆ। ਬਹੁਤ ਸਾਰਾ ਨੌਜਵਾਨ ਵਰਗ ਆ ਜਿਹੜਾ ਉਹ ਬੁੱਢਾ ਜੌੜ ਵਿਖੇ ਪਹੁੰਚ ਰਿਹਾ, ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਜਿਹੜੇ ਸਿੰਘ ਆ ਰਹੇ ਨੇ ਉਹਨਾਂ ਦੇ ਵਿੱਚ ਕਾਫੀ ਗੁੱਸਾ, ਕਾਫੀ ਰੋਹ ਆ ਪੰਜਾਬ ਸਰਕਾਰ ਦੇ ਖਿਲਾਫ ਕਿ ਉਹਨਾਂ ਨੇ ਇੰਨੀ ਨਾਕੇਬੰਦੀ ਕੀਤੀ ਹੋਈ ਆ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਨੇ। ਇੱਕ ਅੰਦਾਜ਼ਾ ਜਿਹੜਾ ਹੈ ਉਹਦੇ 2000 ਦੇ ਕਰੀਬ ਨੁਮਾਇੰਦਾ ਇਕੱਠ ਹੋਏਗਾ ਜਿਹੜਾ ਕਿ ਇਸ ਪੰਥਕ ਵਿਚਾਰਧਾਰਾ ਦੇ ਵਿੱਚ ਸ਼ਾਮਲ ਹੋਏਗਾ। ਸੋ ਮੈਂ ਸਮਝਦਾ ਹਾਂ ਕਿ ਇਟ ਸੈਲਫ ਆਪਣੇ ਆਪ ਦੇ ਵਿੱਚ ਹੀ ਪੰਥ ਦੀ ਇੱਕ ਬਹੁਤ ਵੱਡੀ ਜਿੱਤ ਹੋਏਗੀ ਕਿ ਅਗਰ ਇਹ ਜਿਹੜਾ ਇਕੱਠ ਹੈ ਇਹਦੇ ਵਿੱਚ ਚੰਗੇ ਅਤੇ ਸੁਚੱਜੇ ਫੈਸਲੇ ਕਰ ਲਏ ਜਾਣਗੇ। ਤੇ ਪਰ ਜਦੋਂ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਕਿਹੋ ਜਿਹਾ ਫੈਸਲਾ ਹੋਣ ਦੀ ਸੰਭਾਵਨਾ ਹੈ ਜਾਂ ਜਿਹੜੀਆਂ ਪ੍ਰੀ ਮੀਟਿੰਗਸ ਹੋਈਆਂ ਹੋਣਗੀਆਂ ਡੈਫੀਨੇਟਲੀ ਵੀ ਉਹਨਾਂ ਦੇ ਵਿੱਚ ਕਿਹੋ ਜਿਹਾ ਵਿਚਾਰ ਕੀਤਾ ਗਿਆ, ਤਾਂ ਮੈਨੂੰ ਉਹਨਾਂ ਨੇ ਇਹੀ ਦੱਸਿਆ ਕਿ ਐਸੀ ਅਜੇ ਕੋਈ ਵੀ ਗੱਲ ਬਾਹਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਾਰੀਆਂ ਪ੍ਰੀ ਮੈਚੋਰ ਗੱਲਾਂ ਨੇ ਅਤੇ ਅਜੇ ਪਤਾ ਨਹੀਂ ਹੈ ਕਿ ਪੰਥ ਨੇ ਕੀ ਫੈਸਲਾ ਕਰਨਾ ਹੈ, ਕਿਉਂਕਿ ਬਹੁਤ ਸਾਰੀ ਜਿਹੜੀ ਲੀਡਰਸ਼ਿਪ ਹੈ ਉਹ ਲੁਕ ਛਿਪ ਕੇ ਪੰਜਾਬ ਤੋਂ ਬੁੱਢਾ ਜੌੜ ਪਹੁੰਚ ਰਹੀ ਹੈ। ਤੇ ਉਹਨਾਂ ਨੇ ਕਿਹਾ ਵੀ ਅਜੇ ਤਕਰੀਬਨ 2-3 ਘੰਟੇ 4 ਘੰਟੇ ਹੋਰ ਪਏ ਨੇ। ਸੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੁੱਢਾ ਜੌੜ, ਉਹਨਾਂ ਨੇ ਲਫ਼ਜ਼ ਇਹ ਇਸਤੇਮਾਲ ਕੀਤਾ ਕਿ ਬੁੱਢਾ ਜੌੜ ਵਿਖੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਹੈ ਜਿਹੜੀ ਉਹ ਪਹੁੰਚੇਗੀ। 2000 ਦੇ ਕਰੀਬ ਤਾਂ ਨੁਮਾਇੰਦਾ ਸਿੱਖ ਪਹੁੰਚ ਰਹੇ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ। ਜੀ ਹੰਸਰਾ ਸਾਹਿਬ, ਹੁਣ ਅਸੀਂ ਗੱਲ ਥੋੜ੍ਹੀ ਜਿਹੀ ਪੰਥਕ ਏਕਤਾ ਦੀ ਕਰੀਏ। ਜਿਵੇਂ ਕਿ ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਥੋੜ੍ਹਾ ਜਿਹਾ ਮੈਂਸ਼ਨ ਕਰਨਾ ਸ਼ੁਰੂ ਕੀਤਾ ਸੀ ਕਿ ਅਸੀਂ ਜਦੋਂ ਪਿਛਲੇ ਸਰਬੱਤ ਖਾਲਸਾ ਵੱਲ ਨਜ਼ਰ ਮਾਰਦੇ ਹਾਂ ਤਾਂ ਕੁਝ ਜਥੇਬੰਦੀਆਂ ਦਾ ਇਹ ਸ਼ਿਕਵਾ ਸੀ ਕਿ ਜਿਹੜਾ ਹੈਗਾ ਉਹ ਸਰਬੱਤ ਖਾਲਸਾ ਇੱਕ ਵਿਧੀ ਵਿਧਾਨ ਦੇ ਅਨੁਸਾਰ ਕੀਤਾ ਜਾਵੇ। ਸੋ ਇਸ ਵਾਰ ਵੀ ਉਹ ਐਂਡ ਤੱਕ ਕਾਇਮ ਰਿਹਾ। ਉਹ ਇੱਕ ਜਿਹੜੀ ਮੀਟਿੰਗ ਹੈਗੀ ਹੈ 18 ਤਰੀਕ ਨੂੰ ਉਹ ਚੰਡੀਗੜ੍ਹ ਵਿਖੇ ਵੀ ਹੋਈ ਤੇ 5 ਪਿਆਰਿਆਂ ਦੇ ਜਿਹੜਾ ਇੱਕ ਉਹਨਾਂ ਨੂੰ ਇੱਕ ਫਰੰਟ ਦੇ ਤੌਰ ਤੇ ਉਭਾਰ ਕੇ ਉਹ ਗੱਲ ਸਾਹਮਣੇ ਵੀ ਆਈ। ਤੇ ਉਹਦੇ ਤੋਂ ਬਾਅਦ ਇੱਕ 3 ਜਥੇਦਾਰਾਂ ਦੀ ਤੇ 5 ਪਿਆਰਿਆਂ ਦੀ ਮੀਟਿੰਗ ਹੋਈ ਜਿਹਦੇ ਵਿੱਚ ਇੱਕ ਪੰਥਕ ਏਕਤਾ ਦੀ ਗੱਲ ਉੱਭਰ ਕੇ ਸਾਹਮਣੇ ਆਈ ਕਿ ਹੁਣ ਏਕਤਾ ਹੋ ਚੁੱਕੀ ਹੈ। ਪਰ ਜਦੋਂ ਅਸੀਂ ਉਸ ਐਲਾਨ ਤੋਂ ਅੱਜ ਤੱਕ ਦਾ ਸਮਾਂ ਦੇਖਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਜਥੇਦਾਰਾਂ ਦੀ ਤੇ 5 ਪਿਆਰਿਆਂ ਦੀ ਦੁਬਾਰਾ ਕੋਈ ਮੀਟਿੰਗ ਹੋਈ ਹੈ ਜਾਂ ਇਹ ਸਾਰੇ ਦੇ ਦੌਰਾਨ 5 ਪਿਆਰਿਆਂ ਦਾ ਕੋਈ ਹੋਰ ਵੀ ਬਿਆਨ ਆਇਆ ਹੋਵੇ। ਇਹ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਜਦੋਂ ਅਸੀਂ ਇਹਨੂੰ ਦੇਖਦੇ ਹਾਂ ਤਾਂ ਇੱਕ ਸਸਪੀਸ਼ਨ ਜਿਹਾ ਪੈਦਾ ਹੁੰਦਾ ਕਿ ਕੀ ਇਹ ਰੀਅਲੀ ਏਕਤਾ ਹੋਈ ਹੈ ਜਾਂ ਇਹ ਅੰਦਰ ਕੀ ਚੱਲ ਰਿਹਾ ਹੈ। ਸੰਗਤ ਦੇ ਵਿੱਚੋਂ ਵੀ ਇਹਦੇ ਉੱਪਰ ਕੁਝ ਕੁਐਸਚਨ ਮਾਰਕਸ ਲੱਗਣੇ ਜਿਹੜੇ ਆ ਉਹ ਸ਼ੁਰੂ ਹੋਏ ਨੇ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਅਮਰਵੀਰ ਸਿੰਘ ਜੀ, ਜਿਹੜਾ ਸਸਪੀਸ਼ਨ ਆ ਇਹ ਤਾਂ ਹੁਣ ਸਾਡਾ ਸੁਭਾਅ ਹੀ ਬਣ ਗਿਆ। ਇਟਸ ਸਮਥਿੰਗ ਇਜ਼ ਵੈਰੀ ਨਾਰਮਲ, ਇਟਸ ਪਾਰਟ ਆਫ ਆਰ ਡੇਲੀ ਲਾਈਫ ਕਿ ਅਸੀਂ ਸਸਪੀਸ਼ੀਅਸ ਜ਼ਿੰਦਗੀ ਦੇ ਵਿੱਚ ਹੀ ਜੀ ਰਹੇ ਹਾਂ। ਪਰ ਮੇਰੇ ਸਾਹਮਣੇ ਤਾਂ ਉਹ ਡਾਕੂਮੈਂਟ ਆ ਜਿਹਦੇ ਉੱਤੇ 5 ਸਿੰਘ ਸਾਹਿਬਾਨ ਤੇ 3 ਜਥੇਦਾਰ ਸਾਹਿਬਾਨ ਇਹਨਾਂ ਦੇ ਦਸਤਖਤ ਨੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਕਰਨ ਦੀ ਉਹਨਾਂ ਨੇ ਵਚਨਬੱਧਤਾ ਦੁਹਰਾਈ ਹੈ। ਸੋ ਅੰਟਲ ਵੀ ਉਹ ਕੋਈ ਜਨਤਕ ਤੌਰ ਤੇ ਆਪਣੀ ਗੱਲ ਕਹਿੰਦੇ ਨੇ ਉਦੋਂ ਤੱਕ ਤਾਂ ਮੈਂ ਉਸ ਡਾਕੂਮੈਂਟ ਦੇ ਵਿੱਚ ਯਕੀਨ ਕਰਾਂਗਾ। ਉਸ ਤੋਂ ਇਲਾਵਾ ਤਾਂ ਫਿਰ ਉਹ 8 ਸਿੰਘ ਆ ਜਿਹੜੇ ਉਹ ਹੀ ਜ਼ਿੰਮੇਵਾਰ ਨੇ ਇਹਨਾਂ ਗੱਲਾਂ ਦੇ। ਬਾਕੀ ਜਿਹੜੀ ਕਹੀ ਸੁਣੀ ਗੱਲ ਦੇ ਉੱਤੇ ਯਕੀਨ ਕਰਨਾ ਜਾਂ ਕਹੀ ਸੁਣੀ ਗੱਲ ਦੇ ਉੱਤੇ ਅਮਲ ਕਰ ਲੈਣਾ, ਇਹ ਮੈਂ ਸਮਝਦਾ ਕਿ ਸਾਡੀ ਵਸਤੂ ਨਹੀਂ ਹੈ। ਅਸੀਂ ਤਾਂ ਕੰਮ ਕਰਨ ਵਾਲੇ, ਅਸੀਂ
ਆਰਡੀਨਰੀ ਵਰਕਰ ਬੰਦੇ ਆ, ਖਾਸ ਕਰਕੇ ਵਿਦੇਸ਼ਾਂ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੇਡਰ ਆ, ਅਸੀਂ ਸਾਈਡ ਕਿੱਕ ਆ। ਅਸੀਂ ਪੰਜਾਬ ਦਾ ਜੋ ਕੋਈ ਵੀ ਪ੍ਰੋਜੈਕਟ, ਪੰਥਕ ਪ੍ਰੋਜੈਕਟ ਹੈ, ਉਸ ਨੂੰ ਨੇਪਰੇ ਚਾੜਨ ਦੇ ਵਿੱਚ ਸਾਈਡ ਤੋਂ ਆਪਣੀ ਤੁਸ਼ ਬੁੱਧੀ ਮੁਤਾਬਕ ਵਿਚਾਰ ਵੀ ਦਿੰਦੇ ਆ ਤੇ ਆਪਣਾ ਹੋਰ ਤਰ੍ਹਾਂ ਦਾ ਵੀ ਸਹਿਯੋਗ ਦਿੰਦੇ ਆ, ਪਾਏ ਦੇਣ ਲਈ ਹੋਏ, ਉਹਨਾਂ ਨੂੰ ਉਭਾਰਨ ਦੇ ਲਈ ਹੋਏ। ਸੋ ਇਹੋ ਜਿਹੇ ਸਾਡੇ ਰੋਲ ਨੇ। ਮੈਂ ਨਹੀਂ ਸਮਝਦਾ ਕਿ ਜਦ ਤੱਕ ਜੀ ਦੇਖੋ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਅਸੀਂ ਸਾਰੇ ਸਤਿਕਾਰ ਕਰਦੇ, ਪ੍ਰੈਕਟੀਕਲ ਰੂਪ ਦੇ ਉਹਨਾਂ ਦਾ ਸਤਿਕਾਰ ਕਰਨਾ ਬਣਦਾ, ਤੇ ਉਹਨਾਂ ਅੱਠੇ ਵੀਰਾਂ ਨੇ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਦਾ ਸਤਿਕਾਰ ਕੀਤਾ। ਇਸ ਕਰਕੇ ਡਾਕੂਮੈਂਟ ਸਾਡੇ ਸਾਹਮਣੇ ਉਹਨਾਂ ਕੇ ਦੇ ਦਿੱਤੇ ਹੋਏਗਾ। ਉਸ ਤੋਂ ਬਾਅਦ ਗ੍ਰਿਫਤਾਰੀਆਂ ਵੀ ਹੋ ਰਹੀਆਂ, ਭੱਜੇ ਲੁਕੇ ਵੀ ਫਿਰਦੇ ਨੇ। ਕੌਣ ਲੁਕਿਆ ਫਿਰਦਾ, ਕੌਣ ਗ੍ਰਿਫਤਾਰੀਆਂ ਹੋਈਆਂ, ਇਹ ਜਿਹੜੇ ਸਸਪੀਸ਼ਨ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਇਹ ਵੀ ਨਜ਼ਰ ਮਾਰਨੀ ਚਾਹੀਦੀ ਆ ਕਿ ਆਫਟਰ ਆਲ ਕਿਹਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ, ਆਫਟਰ ਆਲ ਕੌਣ ਲੁਕੇ ਫਿਰ ਰਹੇ ਆ, ਆਫਟਰ ਆਲ ਕੌਣ ਇਸ ਗੱਲ ਨੂੰ ਕਿਸੇ ਨਾ ਕਿਸੇ ਪਾਸੇ ਲਾਉਣ ਦੀ ਖਾਤਰ ਇਸ ਵਕਤ ਤਤਪਰ ਨੇ। ਸੋ ਇਸ ਕਰਕੇ ਸਾਰਾ ਕੁਛ ਹੈ ਜਿਹੜਾ ਇਹਦਾ ਅਮਲੀਗੇਟ ਕਰਨ ਦੀ ਲੋੜ ਨਹੀਂ ਹੈ। ਟਾਈਮ ਨੇ, ਸਮੇਂ ਨੇ ਹਰ ਇੱਕ ਚੀਜ਼ ਨਖੇੜ ਕੇ ਰੱਖ ਦੇਣੀ ਹੈ। ਪੰਥ ਜਿਹੜਾ ਹੈ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ। ਸੋ ਸਾਨੂੰ ਆਪਸੀ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਨੂੰ ਇੱਕ ਮੁਸ਼ਕਲ ਬਣਾ ਕੇ ਆਪਣੇ ਸਾਹਮਣੇ ਲਿਆ ਕੇ ਖੜੀ ਕਰ ਦੇਣਾ, ਮੈਂ ਸਮਝਦਾ ਕਿ ਇਹ ਜਿਹੜੀਆਂ ਸੰਘਰਸ਼ਸ਼ੀਲ ਕੌਮਾਂ ਨੇ ਉਹਨਾਂ ਦੇ ਹੱਕ ਵਿੱਚ ਨਹੀਂ ਜਾਂਦਾ, ਭਾਵੇਂ ਕਿ ਸੰਘਰਸ਼ਸ਼ੀਲ ਕੌਮਾਂ ਹੀ ਇਹੋ ਜਿਹੀਆਂ ਬੇਪਰਤੀਤੀਆਂ ਦਾ ਸ਼ਿਕਾਰ ਹੁੰਦੀਆਂ ਨੇ। ਸੋ ਸਾਨੂੰ ਜਿੰਨਾ ਵੀ ਆਪਣਾ ਵਿਜ਼ਨ ਆ ਉਹਨੂੰ ਕਲੀਅਰ ਰੱਖਿਆ ਜਾ ਸਕਦਾ ਉਹਨਾਂ ਰੱਖਣਾ ਚਾਹੀਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਮੇਰੇ ਸਾਹਮਣੇ ਤਾਂ ਉਹ 8 ਵੀਰਾਂ ਦਾ ਦਸਤਖਤ ਕੀਤਾ ਹੋਇਆ ਇੱਕ ਪਰਣ ਪੱਤਰ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਕੱਠੇ ਹੋ ਕੇ ਕੰਮ ਕਰਾਂਗੇ। ਸੋ ਉਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ। ਜਿਹੜਾ ਇਕੱਠੇ ਹੋ ਕੇ ਕੰਮ ਨਹੀਂ ਕਰਦਾ ਉਹ ਮੇਰਾ ਤਾਂ ਦੇਣਦਾਰ ਨਹੀਂ ਹੈ। ਮੈਂ ਤਾਂ ਸਮਝਦਾ ਕਿ ਠੀਕ ਹੈ, ਮੈਂ ਬਾਹਰ ਬੈਠਾ, ਮੇਰਾ ਜਿੰਨਾ ਬਣਦਾ ਮੈਂ ਯੋਗਦਾਨ ਪਾ ਰਿਹਾ, ਉਹਨਾਂ ਦਾ ਬਣਦਾ ਜਿੰਨਾ ਉਹ ਯੋਗਦਾਨ ਪਾ ਰਿਹਾ। ਪਰ ਜਿਸ ਗੁਰੂ ਦੇ ਸਾਹਮਣੇ ਉਹਨਾਂ ਨੇ ਅਰਦਾਸ ਕੀਤੀ ਆ ਉਸ ਗੁਰੂ ਦੇ ਨਾਲ ਉਹਨਾਂ ਦਾ ਜਿਹੜਾ ਲੈਣ ਦੇਣ ਹੋਏਗਾ। ਸੋ ਇਸ ਕਰਕੇ ਐਜ਼ ਏ ਪੰਥਕ ਸੇਵਾਦਾਰ ਹੋਣ ਦੇ ਨਾਤੇ ਮੈਂ ਇਹ ਕਹਿ ਦਿਆਂ ਕਿ ਸਾਡਾ ਜ਼ਿਹਨ ਆ ਕਿ ਅਸੀਂ ਇੱਕ ਸਰਕਾਰ ਦੇ ਖਿਲਾਫ ਲੜ ਰਹੇ ਹਾਂ। ਉਸ ਸਰਕਾਰ ਦੇ ਖਿਲਾਫ ਅਸੀਂ ਸਟ੍ਰੈਟਜੀਆਂ ਬਣਾ ਰਹੇ ਹਾਂ, ਅਸੀਂ ਸਟ੍ਰੈਟਜੀਆਂ ਵਿੱਚ ਤਬਦੀਲੀਆਂ ਕਰ ਰਹੇ ਹਾਂ। ਜੋ ਕੁਛ ਵੀ ਸਾਨੂੰ ਕਰਨਾ ਪੈਂਦਾ ਕਰੀਏ। ਵੀ ਮਸਟ ਕਮ ਆਊਟ ਐਜ਼ ਅ ਵਿਨਰ, ਵੀ ਮਸਟ ਕਮ ਆਊਟ ਇਨ ਚੜ੍ਹਦੀ ਕਲਾ ਦੇ ਵਿੱਚ, ਵੀ ਮਸਟ ਕਮ ਆਊਟ ਐਜ਼ ਅ ਗੁਰੂ ਫਤਿਹ ਲੈ ਕੇ ਆਪਣੀ ਝੋਲੀ ਵਿੱਚ ਪਵਾ ਕੇ। ਬਸ ਇਹੀ ਅਰਦਾਸ ਕਰਦੇ ਹੋਏ ਆਪਾਂ ਅੱਗੇ ਵਧੀਏ। ਜੀ ਹੰਸਰਾਜ ਸਾਹਿਬ, ਐਂਡ ਦੇ ਵਿੱਚ ਸਾਡੇ ਕੋਲ 1 ਮਿੰਟ ਰਹਿ ਗਿਆ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਦੇ ਦਿਨ ਮੌਕੇ ਦੇ ਉੱਪਰ ਕੀ ਸੁਨੇਹਾ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਜੀ ਸਮੁੱਚੇ ਅਮਰੀਕਨਸ ਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਇੱਕ 8-9 ਮਹੀਨੇ ਦੀ ਜਿਹੜੀ ਪੋਲੀਟੀਕਲ ਟਰਮੋਇਲ ਪੈਦਾ ਹੋਈ ਸੀਗੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ, ਉਹਨੂੰ ਕਿਸੇ ਢੰਗ ਦੇ ਨਾਲ ਵੀ ਸਮਾਪਤ ਕੀਤਾ। ਉਹਨੂੰ ਤੁਸੀਂ ਰਾਤ ਬਹੁਤ ਸ਼ਾਂਤਮਈ ਢੰਗ ਦੇ ਨਾਲ ਉਹ ਪ੍ਰਕਿਰਿਆ ਨੂੰ ਸਮਾਪਤ ਕੀਤਾ। ਮਿਲੀਅਨਸ ਆਫ ਲੋਕਾਂ ਨੇ ਵੋਟਾਂ ਪਾ ਕੇ ਡੋਨਾਲਡ ਟਰੰਪ ਨੂੰ ਜਿੱਤਿਆ, ਭਾਵੇਂ ਕਿ ਅੱਜ ਸਟਰੀਟਾਂ ਦੇ ਵਿੱਚ ਉੱਥੇ ਵੱਡੇ ਵੱਡੇ ਮੁਜ਼ਾਹਰੇ ਹੋ ਰਹੇ ਨੇ। ਇਹ ਜਿਹੜੀ ਪੋਲੀਟੀਕਲ ਰੈਟਲਿੰਗ ਆ ਇਹ 2-4 ਦਿਨਾਂ ਦੇ ਵਿੱਚ ਸੈਟਲ ਹੋ ਜਾਏਗੀ। ਸੋ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਤੁਸੀਂ ਜਿਹੜੀ ਇਹ ਡੈਮੋਕ੍ਰੈਟਿਕ ਪ੍ਰਕਿਰਿਆ ਹੈ ਇਹਨੂੰ ਬਹੁਤ ਵਧੀਆ ਢੰਗ ਦੇ ਨਾਲ ਗਿਆ। ਬਾਕੀ ਅਰਦਾਸ ਕਰੋ ਕਿ ਪੰਥ ਆ ਜਿਹੜਾ ਪੰਥ ਇਸ ਵਕਤ ਜਿਸ ਤਰ੍ਹਾਂ ਇੱਕ ਅਖਬਾਰ ਵਾਲੇ ਨੇ ਲਿਖਿਆ ਸੀ ਕਿ ਅਸੀਂ ਹੁਣ ਕਿਸੇ ਦੁਰਾਹੇ ਤੇ ਨਹੀਂ ਬਲਕਿ ਚੁਰਾਹੇ ਤੇ ਖੜੇ ਆ। ਸੋ ਚੁਰਾਹੇ ਤੇ ਜਦੋਂ ਅਸੀਂ ਖੜੇ ਆ ਸਾਨੂੰ ਬਹੁਤ ਸਾਰੇ ਰਸਤੇ ਹੋ ਸਕਦੇ, ਐਵੇਨਿਊਜ਼ ਹੋ ਸਕਦੀਆਂ ਨੇ ਜਿਹੜੀਆਂ ਪੰਥ ਦੀ ਆਜ਼ਾਦੀ ਖਾਲਿਸਤਾਨ ਦੀ ਸਥਾਪਨਾ ਵੱਲ ਜਾਂਦੀਆਂ ਨੇ। ਸਾਨੂੰ ਇਹ ਵਿਚਾਰ ਆਪਣੇ ਮਨਾਂ ਦੇ ਵਿੱਚ ਘਰ ਕਰ ਲੈਣੀ ਚਾਹੀਦੀ ਆ ਕਿ ਇਸ ਗੁਲਾਮ ਆ। ਸਾਨੂੰ ਸਰਬੱਤ ਖਾਲਸਾ ਵੀ ਜਿਹੜਾ ਕਿ ਟੋਟਲੀ ਸ਼ਾਂਤਮਈ ਢੰਗ ਦੇ ਨਾਲ ਨਵੰਬਰ 2015 ਵਿੱਚ ਹੋਇਆ, ਅਸੀਂ ਇੱਕ ਨਮੂਨਾ ਪੇਸ਼ ਕੀਤਾ ਕਿ ਅਸੀਂ 7 ਲੱਖ ਬੰਦਾ ਵੀ ਸ਼ਾਂਤਮਈ ਢੰਗ ਦੇ ਨਾਲ ਬੈਠ ਕੇ ਪੰਥ ਦਾ ਜਿਹੜਾ ਦਰਦ ਹੈ ਉਹਦੀਆਂ ਵਿਚਾਰਾਂ ਕਰ ਸਕਦੇ ਹਾਂ। ਸੋ ਹੁਣ 2016 ਦੇ ਵਿੱਚ ਇਹੋ ਜਿਹੀ ਕਿਹੜੀ ਆਫਤ ਆ ਗਈ ਕਿ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਗਈ। ਇਹ ਸਰਕਾਰਾਂ ਦੇ ਸਾਨੂੰ ਡਰਾ ਕੇ ਦਬਕਾ ਕੇ ਰੱਖਣ ਦੇ ਢੰਗ ਤਰੀਕੇ ਹਨ। ਇਹ ਉਹਨਾਂ ਦੇ ਇੱਕ ਟੂਲਸ ਨੇ ਜਿਹੜੇ ਇਸਤੇਮਾਲ ਕਰਦੇ ਨੇ ਸਾਡੇ ਖਿਲਾਫ। ਇਸ ਕਰਕੇ ਇਹਨੂੰ ਡਿਫਾਈ ਕਰਨ ਲਈ, ਇਹਨਾਂ ਨੂੰ ਖੁੰਡੇ ਕਰਨ ਲਈ ਸਾਡੀ ਏਕਤਾ ਦੀ ਵੀ ਲੋੜ ਆ, ਦ੍ਰਿੜਤਾ ਦੀ ਵੀ ਲੋੜ ਆ, ਕੰਸਿਸਟੈਂਟੀ ਦੀ ਵੀ ਲੋੜ ਆ ਅਤੇ ਇਸ ਦੇ ਨਾਲ ਨਾਲ ਸਹਿਣਸ਼ੀਲਤਾ ਦੀ ਵੀ ਲੋੜ ਆ। ਗੁਰੂ ਪਾਤਸ਼ਾਹ ਬਖਸ਼ਿਸ਼ ਕਰੇ ਕਿ ਅਸੀਂ ਇਹ ਜੋ ਕੁਛ ਵੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹਦੇ ਵਿੱਚ ਫਤਿਹ ਪਾਈਏ। ਫਤਿਹ ਪਾ ਕੇ ਆਪਣੀ ਆਜ਼ਾਦੀ ਦੀ ਜਿਹੜੀ ਮੰਜ਼ਿਲ ਹੈ ਉਸ ਵੱਲ ਜਿਹੜਾ ਰਸਤਾ ਜਾਂਦਾ ਹੈ ਉਸ ਦੇ ਵੱਲ ਨੂੰ ਠਿੱਲ ਪਈਏ ਜੀ। ਬਸ ਇੰਨੇ ਹੀ ਮੈਂ ਅਖੀਰ ਦੇ ਵਿੱਚ ਕਹਿਣਾ ਚਾਹੁੰਦਾ ਕਿ ਅਸਰ
संघारने को, दुर्जन के मारने को, संकट निवारने को खालसा बनायो है। तो इस करके खालसे का एक खास रोल है। खालसा ना डरदा है, ना लुकदा है, ना झुकदा है, पर यह हमेशा गुरु ਸਾਹਿਬ ਨੇ ਵੀ ਆਪਣੇ ਜੀਵਨ ਕਾਲ ਦੇ ਵਿੱਚ ਬਣਾਈ ਹੈ ਤੇ ਸਾਨੂੰ ਵੀ ਉਹਨਾਂ ਨੇ ਸੋਝੀ ਬਖਸ਼ੀ ਆ ਕਿ ਅਸੀਂ ਵੀ ਸਟ੍ਰੈਟੇਜਿਕ ਢੰਗ ਦੇ ਨਾਲ ਅੱਗੇ ਵਧੀਏ ਜੀ। ਬਸ ਇਹਨੇ ਹੀ ਲਫ਼ਜ਼ ਕਹਿੰਦਾ ਤਾਂ ਤੋਂ ਇਜਾਜ਼ਤ ਚਾਹੁੰਦਾ ਜੀ। ਹੰਸਾ ਸਾਹਿਬ, ਤੁਸੀਂ ਆਪਣਾ ਸਮਾਂ ਕੱਢਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ ਅੱਜ ਦੇ ਸ਼ੋਅ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਜ਼, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।